पार्लियामेंट भी जस्टिन ट्रूडो ਨੂੰ ਇਸ ਲਈ ਆ ਕੇ ਕਹਿਣਾ ਪਿਆ ਕਿਉਂਕਿ ਆਲਰੇਡੀ ਇਹ ਖਬਰ ਦੀ ਜਿਹੜੀ ਹੈ ਭਿਣਕ ਮੀਡੀਆ ਦੇ ਵਿੱਚ ਚਲੀ ਗਈ ਸੀ ਔਰ ਇਸ ਤੋਂ ਪਹਿਲਾਂ ਕਿ ਕੋਈ ਡਿਸਟੋਰਟਡ ਵਰਜ਼ਨ ਆਲੇ ਦੁਆਲੇ ਘੁੰਮਦੀ ਅਸੀਂ ਕ੍ਰੈਡੀਬਲ ਵਰਜ਼ਨ ਦਿੱਤੀ ਹੈ ਤੇ ਇੰਨੀ ਸਰਟਨ ਐਵੀਡੈਂਸ ਨਾ ਹੁੰਦੀ ਤੇ ਅਮਰੀਕਾ ਔਰ ਦੂਸਰੀਆਂ 5i ਕੰਟਰੀਜ਼ ਵਾਲੇ ਜਿਹੜੇ ਨੇ ਉਹ ਆਪਣੀ ਕ੍ਰੈਡੀਬਿਲਿਟੀ ਜਾਂ ਆਪਣਾ ਰੈਪੂਟੇਸ਼ਨ ਐਟ ਸਟੇਕ ਨਾ ਲਾਉਂਦੇ। सारी लिस्ट जी 1 दर्जन तो ज़्यादा किलिंग्स जड़ियाँ इन्होंने पिछले 2 साल कीतियां। उन्होंने कहा जी कि अंडर अजीत डोवल एंड मोदीज़ कमांड इंडिया जड़ा हुण सॉफ्ट पावर नहीं है इंटैलीजेंस की दुनिया हार्ड पावर है। इट वियर्स नाउ द किलिंग्स ऑन इट्स स्लीव्स। अजीत डोवल जड़ा इन्हां दा स्पाई मास्टर है और दिनकर गुप्ता जड़ा NIA चीफ है जिन्होंने ये सारे नूं मास्टरमाइंड किया और ਜਿਹੜੇ ਪਵਨ ਕੁਮਾਰ ਨੂੰ ਕੱਢਿਆ ਉਹ NIA ਦੇ ਨਾਲ ਹੀ ਜੁੜਿਆ ਹੋਇਆ ਸੀ। IPS ਕਾਡਰ ਪਹਿਲਾਂ ਇੰਟੈਲੀਜੈਂਸ ਬਿਊਰੋ 'ਚ ਸੀ। ਸਾਰੀ ਪੰਜਾਬ ਦੀ ਪਾਲਿਸੀ ਨੂੰ ਇੰਟੈਲੀਜੈਂਸ ਰਾਹੀਂ ਜਿਹੜਾ ਆਪਰੇਟ ਕਰਨਾ ਅਜੀਤ ਡੋਵਲ ਕਰ ਰਿਹਾ ਸਿੱਧੇ ਤਰੀਕੇ ਨਾਲ। ਔਰ ਜਿਹੜੇ ਕੇਸ ਜਿਨ੍ਹਾਂ ਦੇ ਵਿੱਚ ਉਲਝਾਇਆ ਗਿਆ ਜਾਂ ਹਰਦੀਪ ਸਿੰਘ ਨਿੱਜਰ ਨੂੰ ਦਹਿਸ਼ਤਗਰਦ ਐਲਾਨਿਆ ਗਿਆ, 10 ਲੱਖ ਦਾ ਇਨਾਮ ਰੱਖਿਆ ਗਿਆ, ਉਹਨਾਂ ਦਾ ਜਿਹੜਾ ਉਹ ਇੰਟਰਪੋਲ ਵਾਰੰਟ ਜਾਰੀ ਕੀਤਾ ਗਿਆ, ਉਹ NIA ਦੇ ਥੱਲੇ ਹੈ। ਦਿਨਕਰ ਗੁਪਤਾ ਜਿਹਨੂੰ ਹੈੱਡ ਕਰਦਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਗਿਰਦਾਨੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹੁਣ ਜਦੋਂ ਕਿ ਹਰਦੀਪ ਸਿੰਘ ਨਿੱਜਰ ਮਰਡਰ ਕੇਸ ਭਾਰਤ ਨੂੰ ਟ੍ਰਾਂਸਨੈਸ਼ਨਲ ਦਹਿਸ਼ਤਗਰਦੀ ਦੀ ਜਦ ਵਿੱਚ ਲੈ ਆਇਆ ਹੈ ਤਾਂ ਇਹ ਜ਼ਰੂਰੀ ਹੈ ਕਿ ਭਾਰਤੀ ਖੁਫੀਆ ਏਜੰਸੀ ਰਾਹ ਦੇ ਸਪਾਈ ਮਾਸਟਰ ਅਜੀਤ ਡੋਵਲ ਅਤੇ NIA ਦੇ ਮੁਖੀ ਦਿਨਕਰ ਗੁਪਤਾ ਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਕੇਸ ਜਿਹੜਾ ਮੁਕੱਦਮਾ ਜਿਹੜਾ ਉਹ ਚਲਾਇਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਸ ਵੇਲੇ ਹਰਦੀਪ ਸਿੰਘ ਨਿੱਜਰ ਦਾ ਕੇਸ ਜਿੱਥੇ ਇੰਟਰਨੈਸ਼ਨਲੀ ਇਸ ਦੇ ਉੱਤੇ ਹੁਣ ਪਹਿਲੇ ਫੇਜ਼ ਦੀ ਜਿਹੜੀ ਡਿਬੇਟ ਹੈ ਉਹ ਤਾਂ ਓਵਰ ਹੋ ਗਈ ਕਿਉਂਕਿ ਪਹਿਲਾਂ ਤਾਂ ਇਹੀ ਸੀ ਕਿ ਜੀ ਇਹ ਇੱਕ ਪੋਲੀਟੀਕਲ ਰਿਵੈਂਜ ਔਰ ਬਦਸਲੂਕੀ ਹੋਈ ਔਰ ਉਹਨੂੰ ਜਸਟੀਫਾਈ ਕਰਨ ਦੇ ਲਈ ਉਹਨਾਂ ਨੇ ਕੀਤਾ। ਹੁਣ ਇਹ ਗੱਲ ਬੜੀ ਕਲੀਅਰ ਹੋ ਗਈ ਕਿ ਫਰਮਲੀ ਰੂਟਡ ਹੈ। ਇਸ ਦੇ ਨਾਲ ਪੰਜੋਂ ਹੀ ਜਿਹੜੀਆਂ 5i ਕੰਟਰੀਜ਼ ਨੇ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਇਹ ਨਾਲ ਖੜੀਆਂ ਨੇ। ਔਰ ਜਿਹੜਾ ਕੱਲ੍ਹ ਉਹਨਾਂ ਨੇ ਅਨਦਰ ਬੰਬ ਸ਼ੈਲ ਉਸ ਜ਼ਬਾਨ ਦੇ ਵਿੱਚ ਛੱਡਿਆ ਕਿ ਵੀ ਉਹਨਾਂ ਦੇ ਕੋਲ ਕ੍ਰੈਡੀਬਲ ਜਿਹੜੀ ਇਨਫੋਰਮੇਸ਼ਨ ਜਿਹੜੀ ਉਹਨਾਂ ਦੇ ਹਾਇਰ ਅਪਸ ਜ਼ਾਰ ਹੈ ਡਿਪਲੋਮੈਟਸ ਇਕੱਲੇ ਪੋਲੀਟੀਕਲ ਵਾਲੇ ਡਿਪਲੋਮੈਟ ਹੀ ਨਹੀਂ, ਉਹਨਾਂ ਦੇ ਜਿਹੜੇ ਉੱਥੇ ਸਟੇਸ਼ਨ ਹੈੱਡ ਜਿਹਨੂੰ ਕੱਢਿਆ ਪਵਨ ਕੁਮਾਰ ਨੂੰ ਜਾਂ ਦੂਜੇ, ਇਹਨਾਂ ਸਾਰਿਆਂ ਦੀਆਂ ਕਨਵਰਸੇਸ਼ਨਸ ਨੇ ਔਰ ਸਿਗਨਲ ਦੇ ਰਾਹੀਂ ਵੀ ਉਹਨਾਂ ਨੇ ਕੀ ਸਬੂਤ ਉਹਨਾਂ ਦੇ ਕੋਲ ਨੇ। ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਜਿਹੜੇ ਨੇ 5i ਕੰਟਰੀਜ਼ ਦੇ ਨਾਲ ਸ਼ੇਅਰ ਕੀਤੇ ਸੀ। ਔਰ ਬਾਈਡਨ, ਟਰੂਡੋ, ਨਿਊਜ਼ੀਲੈਂਡ, ਆਸਟ੍ਰੇਲੀਆ ਇਹਨਾਂ ਨੇ ਈਵਨ G20 ਦੇ ਵੇਲੇ ਮੋਦੀ ਦੇ ਨਾਲ ਕਿਉਂਕਿ ਬਾਈਲੈਟਰਲ 1-to-1 ਹੋਈਆਂ। ਜਸਟਿਨ ਟਰੂਡੋ ਨੂੰ ਤਾਂ ਈਵਨ 1-to-1 ਵੀ ਨਹੀਂ ਸੀ ਦਿੱਤੀ, ਐਵੇਂ ਤੁਰੇ ਜਾਂਦੇ 3.5-4 ਮਿੰਟ, ਉਹ ਵੀ ਉਹਦੇ ਤੋਂ ਹੱਥ ਛੜਾ। ਪਰ ਉਹਨੇ ਉਹਦੇ ਕੰਨ 'ਚ ਇਹੀ ਗੱਲ ਕਹੀ ਕਿ ਵੀ ਹੁਣ ਤੁਹਾਨੂੰ ਮਿਲਾਂਗੇ ਅਸੀਂ ਕੈਨੇਡਾ ਦੀ ਧਰਤੀ 'ਤੇ ਜਿੱਥੇ ਤੁਸੀਂ ਸਾਡਾ ਬੰਦਾ ਮਾਰਿਆ। ਸੋ ਜ਼ਾਹਿਰ ਹੈ ਵੀ ਇਹ ਇੱਕ ਬਹੁਤ ਵੱਡੀ ਗੱਲ ਹੈ। ਔਰ ਇਸ ਦੇ ਉੱਤੇ ਈਵਨ ਜਦੋਂ ਅੱਜ ਅਸੀਂ ਉਹਨਾਂ ਦੇ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ ਦੂਸਰਿਆਂ ਦਾ ਵੀ ਦੇਖਿਆ, ਉਹਨਾਂ ਨੇ ਕਿਹਾ ਜੀ ਇਹਦੇ 'ਤੇ ਕੋਈ ਕੰਪਰੋਮਾਈਜ਼ ਨਹੀਂ ਹੈ। ਨੋ ਮੈਟਰ ਕਿੰਨਾ ਵੱਡਾ ਕੌਣ ਮੁਲਕ ਹੈ, ਇਟ ਡਜ਼ਨਟ ਮੈਟਰ, ਵੀ ਸਟੈਂਡ ਬਾਈ ਆਵਰ ਰੂਲ ਆਫ ਦਾ ਲਾਅ ਸੋਸਾਇਟੀ ਔਰ ਆਪਣੀਆਂ ਵੈਲਿਊ। ਹੁਣ ਜਦੋਂ ਇਹ ਇਸ ਪਾਸੇ ਵੱਲ ਗੱਲ ਤੁਰੀ ਪਈ ਹੈ, ਹਾਲਾਂ ਕ੍ਰਿਮੀਨਲ ਇਨਵੈਸਟੀਗੇਸ਼ਨ ਦੀ ਜਿਹੜੀ ਹੈ ਉਹ ਉਡੀਕ ਹੈ ਕਿਉਂਕਿ ਆਲਰੇਡੀ ਜਿਹੜਾ ਪਾਰਟ ਉਹਨਾਂ ਨੇ ਆਪਣੇ ਲੈਵਲ 'ਤੇ ਗੌਰਮੈਂਟ ਨੇ, ਕਿਉਂਕਿ ਜਦੋਂ ਤੁਸੀਂ ਇਨਵੈਸਟੀਗੇਟਿਵ ਕਮਿਸ਼ਨ ਬਣਾਉਂਦੇ ਹੋ ਫਿਰ ਉਹਨਾਂ ਦੇ ਅੱਗੇ ਜਿਹੜੀ ਹੈ ਉਹ ਸਾਰੀ ਐਵੀਡੈਂਸ ਰੱਖੀ ਜਾਏਗੀ। ਉਹ ਕਲੋਜ਼ ਡੋਰ ਹੁੰਦਾ ਹੈ, ਬਾਅਦ ਦੇ ਵਿੱਚ ਪਤਾ ਨਹੀਂ ਪਬਲਿਕ ਰੈਕਰਡ 'ਚ ਹੁੰਦੀ ਹੈ ਜਾਂ ਨਹੀਂ ਹੁੰਦੀ। ਹਰ ਮੁਲਕ ਦਾ ਆਪਣਾ, ਕੈਨੇਡਾ 'ਚ ਕਾਫੀ ਟਰਾਂਸਪੇਰੈਂਸੀ ਹੈ ਇਸ ਮਾਮਲੇ 'ਚ। ਪਰ ਇਸ ਵੇਲੇ ਤੱਕ ਇਹ ਜਿਹੜਾ ਕੁਆਇਟ ਜਿਹੜਾ ਹੈ ਉਹ ਖੁਫੀਆ ਮੈਟਰ ਨਹੀਂ ਰਹੀ ਕਿਉਂਕਿ ਐਡਰੈਸ ਹੀ ਪਾਰਲੀਮੈਂਟ 'ਚ ਕੀਤਾ ਔਰ ਅੱਜ ਹੀ ਉਹਨਾਂ ਦੇ ਜਿਹੜੇ ਡਿਫੈਂਸ ਮਿਨਿਸਟਰ ਹੈ ਹਰਜੀਤ ਸਿੰਘ ਸੱਜਣ, ਉਹਨਾਂ ਨੇ ਕਿਹਾ ਜੀ ਵੀ ਅਸੀਂ ਪਾਰਲੀਮੈਂਟ 'ਚ ਵੀ ਜਸਟਿਨ ਟਰੂਡੋ ਨੂੰ ਇਸ ਲਈ ਆ ਕੇ ਕਹਿਣਾ ਪਿਆ ਕਿਉਂਕਿ ਆਲਰੇਡੀ ਇਹ ਖਬਰ ਦੀ ਜਿਹੜੀ ਹੈ ਭਿਣਕ ਮੀਡੀਆ ਦੇ ਵਿੱਚ ਚਲੀ ਗਈ ਸੀ ਔਰ ਇਸ ਤੋਂ ਪਹਿਲਾਂ ਕਿ ਕੋਈ ਡਿਸਟੋਰਟਡ ਵਰਜ਼ਨ
ਆਲੇ ਦੁਆਲੇ ਘੁੰਮਦੀ ਅਸੀਂ ਕ੍ਰੈਡੀਬਲ ਵਰਜ਼ਨ ਦਿੱਤੀ ਹੈ। ਔਰ ਜਿਵੇਂ ਜਿਹੜੀ ਇਹਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੋਏਗੀ ਉਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਜੇ ਸਰਟਨ ਅਦਰਵਾਈਜ਼ ਜੇ ਇੰਨੀ ਸਰਟਨ ਐਵੀਡੈਂਸ ਨਾ ਹੁੰਦੀ ਤੇ ਅਮਰੀਕਾ ਔਰ ਦੂਸਰੀਆਂ 5I ਕੰਟਰੀਜ਼ ਵਾਲੇ ਜਿਹੜੇ ਨੇ ਉਹ ਆਪਣੀਆਂ ਕ੍ਰੈਡੀਬਿਲਿਟੀ ਜਾਂ ਆਪਣਾ ਰੈਪੂਟੇਸ਼ਨ ਐਟ ਸਟੇਕ ਨਾ ਲਾਉਂਦੇ। ਬਿਲਕੁਲ। ਹੁਣ ਜਦੋਂ ਹੋਏਗਾ ਇੱਕ ਨੂੰ ਤਾਂ ਕੱਢਤਾ ਪਰਸੋਨਾ ਨਾਨ ਗ੍ਰੇਟਾ ਕਹਿ ਕੇ, ਲੇਕਿਨ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਦੋਂ ਉਸ ਇਨਵੈਸਟੀਗੇਸ਼ਨ 'ਚੋਂ ਹੁੰਦਾ ਵੀ ਇੰਡੀਆ ਨੇ ਐਜ਼ ਏ ਸਟੇਟ ਇਹ ਪਾਲਿਸੀ ਦੇ ਥੱਲੇ ਜਿਹੜਾ ਜਿਵੇਂ ਅਸੀਂ ਕੱਲ੍ਹ ਉਹਨਾਂ ਦੇ ਇੱਕ ਟੁਚੇ ਸੋ ਕਾਲਡ ਜਰਨਲਿਸਟ ਜਿਹੜੇ ਓਪੀਨੀਅਨ ਜਿਹੜੇ ਪੇਜ ਦੇ ਉੱਤੇ ਲਿਖਿਆ ਸੀ, ਔਰ ਮੈਨੂੰ ਕੱਲ੍ਹ ਨਹੀਂ ਸੀ ਪਤਾ ਕੀ ਪਬਲੀਕੇਸ਼ਨ ਹੈ, ਬਾਅਦ 'ਚ ਮੈਂ ਦੇਖਿਆ ਫਸਟ ਪੋਸਟ ਉਸ ਦੇ ਵਿੱਚ ਉਹਨੇ ਲਿਖਿਆ, ਤਾਂ ਉਹਨੇ ਤਾਂ 2 ਸਾਲਾਂ ਦੀ ਲਿਸਟ ਦਿੱਤੀ। ਉਹਨੇ ਕਿਹਾ ਕਿ ਅਜੀਤ ਡੋਵਲ ਜਦੋਂ ਪਾਵਰ ਆਲ ਇਨ ਆਲ ਬਣਿਆ ਤੇ ਉਹਨੇ ਕਿਹਾ ਵੀ ਹੁਣ ਤੱਕ ਅਸੀਂ ਡਿਫੈਂਸਿਵ ਪਾਲਿਸੀ ਰੱਖ ਰਹੇ ਹਾਂ, ਹੁਣ ਅਸੀਂ ਡਿਫੈਂਸਿਵ ਆਫੈਂਸ ਕਿ ਜੀ ਅਸੀਂ ਕਰਾਂਗੇ ਐਂਡ ਔਨ ਦਾ ਲਾਈਨ ਵਿਦ ਮੋਸਾਦ ਐਂਡ KGB, ਔਰ ਉਸ ਨੂੰ ਕੀਤਾ। ਔਰ ਫਿਰ ਉਹਨੇ ਬੜੇ ਫਖਰ ਦੇ ਨਾਲ ਉਸ ਜਰਨਲਿਸਟ ਨੇ ਉਹ ਸਾਰੀ ਲਿਸਟ ਜਿਹੜੀ 1 ਦਰਜਨ ਤੋਂ ਜ਼ਿਆਦਾ ਕਿਲਿੰਗਸ ਜਿਹੜੀਆਂ ਇਹਨਾਂ ਨੇ ਪਿਛਲੇ 2 ਸਾਲ 'ਚ ਕੀਤੀਆਂ, ਉਹਨੇ ਕਿਹਾ ਜੀ ਕਿ ਅੰਡਰ ਅਜੀਤ ਡੋਵਲ ਐਂਡ ਮੋਦੀਜ਼ ਕਮਾਂਡ ਇੰਡੀਆ ਜਿਹੜਾ ਹੁਣ ਸੌਫਟ ਪਾਵਰ ਨਹੀਂ ਹੈ ਇੰਟੈਲੀਜੈਂਸ ਦੀ ਦੁਨੀਆ 'ਚ, ਹਾਰਡ ਪਾਵਰ ਹੈ। ਇਟ ਵੀਅਰਸ ਨਾਓ ਦਾ ਕਿਲਿੰਗਸ ਔਨ ਇਟਸ ਸਲੀਵਸ ਕਿ ਵੀ ਇਹ ਨਹੀਂ ਹੈ ਵੀ ਕੋਵਰਟ ਆਪਰੇਸ਼ਨ ਕੀਤਾ ਤਾਂ ਉਹਦੀ ਕੋਈ ਜ਼ਿੰਮੇਵਾਰੀ ਨਾ ਲਈ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਇਸ ਇੰਡੀਅਨ ਇੰਟੈਲੀਜੈਂਸ ਨੇ ਪਹਿਲਾਂ ਵਾਇਲੈਂਸ ਜਾਂ ਨਹੀਂ ਕੀਤਾ। ਜੇ ਤੁਸੀਂ ਹਿਸਟਰੀ ਦੇਖੋ, ਅੱਜ ਹੀ ਕਿਸੇ ਬੜੇ ਰੈਪਿਊਟਡ ਨੇ ਲਿਖਿਆ ਹੋਇਆ ਸੀ, ਉਹਨੇ ਕਿਹਾ ਜੀ ਐਸੀ ਕੀ ਬਿਮਾਰੀ ਹੈ ਕਿ ਵੀ ਉਹਨਾਂ ਦਾ ਕੋਈ ਵੀ ਨੇਬਰ ਇੰਡੀਆ ਦਾ ਜਿਹੜਾ ਹੈ ਉਹ ਇੰਡੀਆ ਤੋਂ ਖੁਸ਼ ਨਹੀਂ ਹੈ, ਉਹਨਾਂ ਨਾਲ ਹੌਸਟਿਲਿਟੀ ਹੈ। ਪਾਕਿਸਤਾਨ ਦਾ ਤਾਂ ਸਾਨੂੰ ਪਤਾ ਹੈ, ਬੰਗਲਾਦੇਸ਼ ਦੇ ਨਾਲ ਔਰ ਨੇਪਾਲ ਦੇ ਨਾਲ। ਹੁਣ ਨੇਪਾਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਚਾਈਨਾ ਜਾ 8 ਦਿਨ ਦੇ ਲਈ, ਹੁਣ ਉਹ ਨੇਪਾਲ ਜਿਹਦੀ ਪਾਪੂਲੇਸ਼ਨ 80% ਹਿੰਦੂ ਪਾਪੂਲੇਸ਼ਨ ਹੈ, ਇੱਕ ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਹਿੰਦੂ ਨੇਸ਼ਨ ਡਿਕਲੇਅਰਡ ਸੀ ਕਨਸਟੀਟਿਊਸ਼ਨਲੀ ਬਿਫੋਰ ਕਿ ਉਹਨਾਂ ਨੇ ਆਪਣੇ ਆਪ ਨੂੰ ਸੈਕੂਲਰ ਡਿਕਲੇਅਰ ਕੀਤਾ। ਉਹ ਇੱਕ ਕਮਿਊਨਿਸਟ ਚਾਈਨਾ ਦੀ ਬੁੱਕਲ 'ਚ ਕਿਉਂ ਜਾ ਰਹੇ ਨੇ? ਭੂਟਾਨ ਇੰਡੀਆ ਨੂੰ ਦਰਕਨਾਰ ਕਰਕੇ ਉਹਨਾਂ ਨੇ ਸਿੱਧੀ ਨੈਗੋਸ਼ੀਏਸ਼ਨ ਚਾਈਨਾ ਨਾਲ ਖੋਲ੍ਹੀ। ਮਾਲਦੀਵਸ ਜਿੱਥੇ ਇਲੈਕਸ਼ਨਾਂ ਹੋਣੀਆਂ ਨੇ, ਪਤਾ ਨਹੀਂ ਉਹਨੂੰ ਮਰਵਾ ਨਾ ਦੇਣ ਜਿਹੜਾ ਆਪੋਜੀਸ਼ਨ 'ਚ ਹੈ, ਜਿਹੜਾ ਫਰੰਟ ਰਨਰ ਹੈ ਉਹ ਇੰਡੀਆ ਦੇ ਅਗੇਂਸਟ। ਸੋ ਉੱਥੇ ਕਿਹੜੀ ਇਹਨਾਂ ਨੇ ਵਾਇਲੈਂਸ ਨਹੀਂ। ਪਾਕਿਸਤਾਨ 'ਚ ਕੁਲਭੂਸ਼ਣ ਯਾਦਵ ਜਿਹਨੇ ਬਲੋਚਿਸਤਾਨ ਤੋਂ ਲੈ ਕੇ ਤੇ ਇਹਨਾਂ ਦੇ ਇਸਲਾਮਾਬਾਦ ਤੱਕ ਕਿੰਨੇ ਆਪਣੇ ਏਜੰਟ ਭਰਤੀ ਕੀਤੇ, ਕਿੰਨੇ ਬੰਬ ਬਲਾਸਟ, ਕਿੰਨੇ ਦੂਜੇ ਤੀਜੇ ਕੀਤੇ, ਉਹ ਸਾਰੀ ਕੌਣ ਦਹਿਸ਼ਤਗਰਦੀ ਕਰਦਾ। ਸ੍ਰੀਲੰਕਾ ਜਿਸ ਦੇ ਵਿੱਚ ਉਹਨਾਂ ਨੇ ਪ੍ਰਭਾਕਰਨ ਨੂੰ ਖੜਾ ਕੀਤਾ, ਲਿਟੇ ਨੂੰ ਟ੍ਰੇਨਡ ਕੀਤਾ, ਦੂਜਾ ਕੀਤਾ, ਤੇ ਵਿਦਨ ਕੰਟਰੀ ਜੇ ਉਹਨਾਂ ਦੇ ਤੁਸੀਂ ਦੇਖਣਾ ਹੋਏ ਕਿਵੇਂ ਉਹਨਾਂ ਨੇ ਉਹ ਗੋਆ ਹੋਏ, ਸਿੱਕਮ ਹੋਏ, ਕਿਵੇਂ ਜਿਹੜੀ ਚਾਲਸਾਜ਼ੀ ਦੇ ਨਾਲ ਉਹਨਾਂ ਨੇ ਕੀਤਾ। ਬੰਗਲਾਦੇਸ਼ ਬਣਾਇਆ ਕਿਵੇਂ ਉਹਨਾਂ ਨੇ ਰਾਹ ਨੇ ਉਹ ਸਾਰਾ ਸੋ ਆਲਰੇਡੀ ਨੋਨ ਸੀ ਕਿ ਵੀ ਇਹ ਕੋਵਰਟ ਆਪਰੇਸ਼ਨ ਕਰਕੇ ਐਵੇਂ ਕਰਦੇ ਨੇ। ਪਰ ਇਹਨਾਂ ਨੂੰ ਲੱਗਣ ਲੱਗ ਗਿਆ ਵੀ ਸੱਚਮੁੱਚ ਹੀ ਅਸੀਂ ਤਾਂ ਹੁਣ ਜਿਹੜਾ ਉਹ ਇਜ਼ਰਾਈਲ ਔਰ ਰਸ਼ੀਆ ਵਾਂਗ ਅਸੀਂ ਵੀ ਆਰ ਫ੍ਰੀ ਟੂ ਡੂ ਐਨੀਥਿੰਗ ਐਨੀਵੇਅਰ। ਹੁਣ ਕਿਉਂਕਿ ਇਸ ਸਾਰੇ ਦਾ ਜੋ ਵੀ ਹਰਦੀਪ ਸਿੰਘ ਨਿੱਜਰ ਦਾ ਸਰੀ ਦੇ ਵਿੱਚ, ਅਵਤਾਰ ਸਿੰਘ ਖੰਡੇ ਦਾ ਬਰਮਿੰਗਮ UK ਦੇ ਵਿੱਚ, ਪਰਮਜੀਤ ਸਿੰਘ ਪੰਜਵੜ ਦਾ ਲਾਹੌਰ 'ਚ, ਅਜੇ ਉਹ ਤਾਂ ਨਿਕਲਣਗੇ ਕੇਸ ਹੌਲੀ ਹੌਲੀ। ਲੇਕਿਨ ਅਸੀਂ ਸਮਝਦੇ ਹਾਂ ਵੀ ਕਿਉਂਕਿ ਸਾਰੀ ਪੰਜਾਬ ਦੀ ਪਾਲਿਸੀ ਨੂੰ ਇੰਟੈਲੀਜੈਂਸ ਰਾਹੀਂ ਜਿਹੜਾ ਆਪਰੇਟ ਕਰਨਾ ਅਜੀਤ ਡੋਵਲ ਕਰ ਰਿਹਾ ਸਿੱਧੇ ਤਰੀਕੇ ਨਾਲ, ਔਰ ਜਿਹੜੇ ਕੇਸ ਜਿਨ੍ਹਾਂ ਦੇ ਵਿੱਚ ਉਲਝਾਇਆ ਗਿਆ ਜਾਂ ਹਰਦੀਪ ਸਿੰਘ ਨਿੱਜਰ ਨੂੰ ਦਹਿਸ਼ਤਗਰਦ ਐਲਾਨਿਆ ਗਿਆ, 10 ਲੱਖ ਦਾ ਇਨਾਮ ਰੱਖਿਆ ਗਿਆ, ਉਹਨਾਂ ਦਾ ਜਿਹੜਾ ਉਹ ਇੰਟਰਪੋਲ ਵਾਰੰਟ ਜਾਰੀ ਕੀਤਾ ਗਿਆ, ਉਹ NIA ਦੇ ਥੱਲੇ ਹੈ। ਦਿਨਕਰ ਗੁਪਤਾ ਜਿਹਨੂੰ ਹੈੱਡ ਕਰਦਾ ਹੈ ਪੁਲਸੀਆ। ਹੁਣ ਜ਼ਾਹਰ ਹੈ ਵੀ ਜਦੋਂ ਅਸੀਂ ਅਜੇ ਕਿਉਂਕਿ ਇਨਵੈਸਟੀਗੇਸ਼ਨ ਰਿਪੋਰਟ ਆਉਣੀ ਹੈ, ਬਟ ਉਹ ਪੁਆਇੰਟ ਆਊਟ ਹੋ ਰਿਹਾ ਵੀ ਕਿੱਧਰ ਨੂੰ ਜਾ ਰਹੀ ਹੈ। ਹੁਣ ਉਹਦੇ 'ਚ ਮਹਿਜ਼ ਇਹ ਨਹੀਂ ਹੈ ਵੀ ਜਿਹੜੇ ਵਿਦਨ ਕੈਨੇਡਾ ਇਹਨਾਂ ਦੇ ਹਾਈ ਕਮਿਸ਼ਨਰ, ਕੌਂਸੂਲੇਟ ਜਾਂ ਜਿਹੜੇ ਇਹਨਾਂ ਦੇ ਇੰਟੈਲੀਜੈਂਸ ਵਿੰਗ ਦੇ ਨੇ, ਦੇ ਸ਼ੁੱਡ ਬੀ ਪੁੱਟ ਅੰਡਰ ਟਰਾਇਲ। ਇਹ ਦੋਨੋਂ ਹੀ ਅਜੀਤ ਡੋਵਲ ਜਿਹੜਾ ਇਹਨਾਂ ਦਾ ਸਪਾਈ ਮਾਸਟਰ ਹੈ, ਔਰ ਦਿਨਕਰ ਗੁਪਤਾ ਜਿਹੜਾ NIA ਚੀਫ ਹੈ, ਜਿਨ੍ਹਾਂ ਨੇ ਇਹ ਸਾਰੇ ਨੂੰ ਮਾਸਟਰਮਾਈਂਡ ਕੀਤਾ। ਔਰ ਜਿਹੜੇ ਪਵਨ ਕੁਮਾਰ ਨੂੰ ਕੱਢਿਆ ਉਹ NIA ਦੇ ਨਾਲ ਹੀ ਜੁੜਿਆ ਹੋਇਆ ਸੀ, IPS ਕਾਡਰ, ਪਹਿਲਾਂ ਇੰਟੈਲੀਜੈਂਸ ਬਿਊਰੋ 'ਚ ਸੀ। ਸੋ ਇਹ ਬੜਾ ਜ਼ਰੂਰੀ ਹੋਏਗਾ ਸਾਨੂੰ ਹੁਣੇ ਹੀ ਇਸ ਦੇ ਲਈ ਜਿਹੜਾ ਉਹ ਉਸ ਦੇ ਲਈ ਪ੍ਰੈਸ਼ਰ ਬਿਲਡ ਕਰਨਾ ਹੋਏਗਾ
ਵੀ ਗੱਲ ਮਹਿਜ਼ ਇਹ ਨਹੀਂ ਹੈ ਵੀ ਤੁਸੀਂ ਇੱਥੇ ਕੋਈ ਫੋਰਨ ਸਰਵਿਸ ਦਾ ਜਾਂ ਦੂਜਾ ਹੈ। ਜਦੋਂ ਸਟੇਟ ਇਸ ਦੇ ਲਈ ਦੋਸ਼ੀ ਮੰਨੀ ਜਾਂਦੀ ਹੈ, ਫਿਰ ਜਿਹੜੇ ਉਹਨਾਂ ਦੇ ਸਪਾਈ ਜੇ ਇਸ ਕਿਸਮ ਦਾ ਮਰਡਰ ਕੈਨੇਡਾ ਦੀ ਸੋਇਲ ਤੇ ਹੋਇਆ ਤੇ ਜ਼ਾਹਰ ਹੈ ਕੋਈ ਲੋਕਲ ਫੈਸਲਾ ਤਾਂ ਨਹੀਂ ਹੈ। ਜੇ ਇਹਨਾਂ ਕੋਲ ਸਿਗਨਲ ਔਰ ਹਿਊਮਨ ਇੰਟੈਲੀਜੈਂਸ ਇੱਥੋਂ ਦੀ ਹੈ ਤੇ ਜ਼ਾਹਰ ਹੈ ਪਿੱਛੋਂ ਆਰਡਰ ਕੌਣ ਦੇ ਰਿਹਾ ਇਹ ਵੀ ਹੋਏਗੀ। ਸੋ ਉਹਨਾਂ ਨੂੰ ਵੀ ਜਿਹੜਾ ਹੈ ਕੱਲਾ ਇਹੀ ਨਹੀਂ, ਅੱਜ ਹੀ ਮੈਂ ਕਿਸੇ ਵੀਰ ਨੂੰ ਕਹਿ ਰਿਹਾ ਸੀ, ਮੈਂ ਕਿਹਾ ਇੱਕ ਵਕਤ ਆਏਗਾ ਕਿ ਵੀ ਇਹਨਾਂ ਦੇ ਗਲ 'ਚ ਸੰਗਲ ਪਾ ਕੇ, ਜਿਵੇਂ ਕਦੇ ਸਰ ਜੱਸਾ ਸਿੰਘ ਰਾਮਗੜੀਆ ਨੇ ਉਹ ਤਖਤੇ ਤਾਊਸ ਦਿੱਲੀ ਦੀ ਸਿੱਲ ਜਿਹੜੀ ਆ ਉੱਤੇ ਤਖਤਾ ਲੈ ਗਿਆ ਸੀ ਨਾਦਰ ਸ਼ਾਹ, ਜਿਹੜਾ ਹੁਣ ਤਹਿਰਾਨ ਦੇ ਮਿਊਜ਼ੀਅਮ 'ਚ ਪਿਆ, ਪਰ ਉਹਨਾਂ ਕਿਹਾ ਵੀ ਇਹ ਦਿੱਲੀ ਜਿਹਨੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਜਿਹਦੇ ਥੱਲੇ ਜਿਹੜਾ 100 ਸਾਲ ਸਾਡੀ ਪਰਸੀਕਿਊਸ਼ਨ ਹੋਈ, ਇਹ ਪ੍ਰਿਜ਼ਨਰ ਆਫ ਵਾਰ ਹੈ। ਜਦੋਂ ਕਿਸੇ ਨੂੰ ਪ੍ਰਿਜ਼ਨਰ ਆਫ ਵਾਰ ਬਣਾਇਆ ਜਾਂਦਾ ਤਾਂ ਉਹਨੂੰ ਹਥਕੜੀਆਂ ਬੇੜੀਆਂ ਦੇ ਵਿੱਚ ਤੇ ਉਸ ਸਿੱਲ ਨੂੰ ਉੱਥੋਂ ਘੋੜੇ ਦੇ ਪਿੱਛੇ ਘੜੀਸ ਕੇ ਲਿਆ ਕੇ, ਜਦੋਂ ਤੁਸੀਂ ਅੰਮ੍ਰਿਤਸਰ ਬੁੰਗਾ ਰਾਮਗੜੀਆ 'ਚ ਜਾਂਦੇ ਹੋ ਜਿੱਥੇ ਮਹਾਰਾਜ ਦਾ ਪ੍ਰਕਾਸ਼, ਉਹਦੇ ਥੱਲੇ ਉਹ ਸਿੱਲ ਰੱਖੀ ਹੋਈ ਹੈ। ਸੋ ਇਹ ਜਿਹੜੇ ਵਾਰ ਕ੍ਰਿਮੀਨਲ ਨੇ, ਇਹਨਾਂ ਦੇ ਤਾਂ ਅਸੀਂ ਉਵੇਂ ਹੀ ਜਿਹੜਾ ਉਹ ਇਹਨਾਂ ਦੇ ਗਲਾਂ 'ਚ ਸੰਗਲ ਪਾ ਕੇ ਇਹਨਾਂ ਨੂੰ ਧੂ ਕੇ ਜਿਹੜਾ ਉਹ ਲਿਆਵਾਂਗੇ ਔਰ ਉਹਨੇ ਨੱਕ 'ਚ ਨੱਥ ਪਾਣਾ ਕਹਿੰਦੇ ਨੇ। ਹੁਣ ਕਹਿੰਦੇ ਇਹਦੇ 'ਚ ਨੱਥ ਪਾਓ ਇਹਨੂੰ। ਹੁਣ ਬਹੁਤਿਆਂ ਨੂੰ ਇਤਿਹਾਸ ਜਿਹੜੇ ਤੋਂ ਵਾਕਿਫ ਨੇ ਉਹਨਾਂ ਨੂੰ ਯਾਦ ਹੋਏਗਾ ਕਿ ਚੰਦੂ ਜਿਹਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦੇ ਵਿੱਚ ਵੱਡਾ ਇੱਕ ਰੋਲ ਜਹਾਂਗੀਰ ਦੇ ਨਾਲ ਅਦਾ ਕੀਤਾ, ਟਾਰਚਰ ਕਰਨ 'ਚ ਉਹਦੀ ਹਵੇਲੀ 'ਚ ਜਿਹੜਾ ਗੁਰੂ ਸਾਹਿਬ ਦਾ ਟਾਰਚਰ ਹੁੰਦਾ ਹੈ ਔਰ ਉਹਨਾਂ ਦੇ ਸਿਰ ਤੇ ਰੇਤ ਪਵਾਈ ਜਾਂਦੀ ਹੈ, ਦੇਗ 'ਚੋਂ ਬਾਲਿਆ ਜਾਂਦਾ ਹੈ। ਔਰ ਜਦੋਂ ਜਹਾਂਗੀਰ ਰਿਗਰੈਟ ਕਰਦੇ, ਸਿੱਖਾਂ ਦੀ ਮੰਗ ਸੀ ਕਿ ਸਾਡੇ ਹਵਾਲੇ ਕਰੋ ਚੰਦੂ, ਔਰ ਚੰਦੂ ਨੂੰ ਫੜ ਲਿਆ ਸਿੱਖਾਂ ਨੇ, ਭਾਈ ਬਿਧੀ ਚੰਦ ਔਰ ਸਿੱਖਾਂ ਨੇ ਉਹਦੇ ਨੱਕ 'ਚ ਨਕੇਲ ਪਾਈ, ਨਕੇਲ ਪਾ ਕੇ ਤੇ ਉਹਨੂੰ ਫਿਰ ਜਿਵੇਂ ਉਹ ਛਾਂਟੇ ਮਾਰਦੇ ਨੇ ਭਾਂਡੇ ਇੱਕ ਦੂਜਿਆਂ ਨੂੰ, ਉਹਨੂੰ ਜਿਹੜੇ ਉਹ ਮਾਰਦੇ ਆ, ਜਿਹੜਾ ਉਹ ਲਾਹੌਰ ਦੀਆਂ ਬਾਜ਼ਾਰਾਂ ਦੇ ਵਿੱਚ ਘੁਮਾਇਆ ਕਿ ਮੰਗ ਟਕਾ ਟਕਾ, ਉਹ ਟਕਾ ਟਕਾ ਮੰਗ ਰਿਹਾ। ਉਹ ਦੇਖ ਰਹੇ ਨੇ ਇਹ ਉਹੀ ਚੰਦੂ ਹੈ ਵਜ਼ੀਰ ਜਾਂ ਜਿਹੜਾ ਜਿਹਨੇ ਇਹਨਾਂ ਜ਼ੁਲਮ ਕੀਤਾ, ਔਰ ਅਖੀਰ ਉਹ ਉਹਦੇ ਨੱਕ ਚ ਨੱਥ ਪਾਈ ਹੋਈ ਹੈ, ਲੋਕ ਵੀ ਵੱਟੇ ਮਾਰ ਰਹੇ ਨੇ, ਮੂੰਹ ਉਹਦਾ ਕਾਲਾ ਕੀਤਾ ਹੈ, ਸ਼ਤਰੌਲ ਉਹਦੀ ਹੋ ਰਹੀ ਹੈ। ਤੇ ਜਦੋਂ ਕਰਦਾ ਕਰਦਾ ਉਸ ਪੜਪੁੰਜੇ ਦੀ ਦੁਕਾਨ ਦੇ ਮੂਹਰੇ ਆਇਆ, ਪੜਪੁੰਜਾ ਜਿਹੜੇ ਨੇ ਛੋਲੇ ਔਰ ਦੂਸਰੇ ਭੁੰਨਦੇ ਨੇ, ਮੂੰਗਫਲੀ ਔਰ ਦਾਣੇ ਭੁਨਾਉਣ ਵਾਲੇ, ਉਹਨਾਂ ਨੂੰ ਪੜਪੁੰਜਾ ਪੰਜਾਬੀ ਦਾ ਲਫ਼ਜ਼ ਹੈ। ਹੁਣ ਉਸ ਪੜਪੁੰਜੇ ਨੂੰ ਹੀ ਚੰਦੂ ਨੇ ਆਪਣੀ ਹਵੇਲੀ 'ਚ ਸੱਦ ਕੇ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਰੇਤ, ਹੁਣ ਉਹ ਵਿਚਾਰੇ ਆਮ ਨੌਕਰ ਲੋਕ ਕਿਸਮ ਦੇ ਲੋਕ ਨੇ ਤੇ ਉਹ ਦੁਖੀ ਤਾਂ ਉਦੋਂ ਵੀ ਆਮ ਨੂੰ ਸੀ ਵੀ ਇਹ ਕੀ ਜ਼ੁਲਮ ਸਾਡੇ ਤੋਂ ਕਰਵਾ ਰਹੇ ਨੇ। ਤੇ ਉਹਨੇ ਪਹਿਲਾਂ ਤਾਂ ਉਹਦੇ ਰੇਤ ਦੇ ਕੜਛੇ ਪਾਏ ਤੇ ਉਹਨੇ ਕਿਹਾ ਵੀ ਨਹੀਂ, ਉਹਨੇ ਫਿਰ ਉਹ ਕੜਛਾ ਉਹਦੇ ਸਿਰ 'ਚ ਮਾਰਿਆ, ਉਹਨੇ ਕਿਹਾ ਨਹੀਂ ਇਹ ਜੀਣ ਦੇ ਕਾਬਲ ਨਹੀਂ ਹੈ। ਔਰ ਚੰਦੂ ਦਾ ਐਂਡ ਜਿਹੜਾ ਉਸ ਪੜਪੁੰਜੇ ਨੇ ਕੀਤਾ ਜਿਸ ਤੋਂ, ਲੇਕਿਨ ਨੱਕ 'ਚ ਨੱਥ ਪਾਏ। ਜਹਾਂਗੀਰ ਨੂੰ ਕਿਹਾ ਸੀ ਵੀ ਗੱਲਬਾਤ ਅੱਗੇ ਤਾਂ ਹੀ ਤੁਰੇਗੀ, ਪਹਿਲਾਂ ਇਹ ਜਿਹੜਾ ਜ਼ੁਲਮ ਕਰਨ ਵਾਲਾ ਸਾਡੇ ਹਵਾਲੇ ਕਰੋ। ਸੋ ਇਹ ਜਿਹੜੇ ਲੋਕ ਅੱਜ ਕਈ ਵਾਰੀ ਸਿੱਖੀ ਦੀ ਸਿੱਖ ਬਦਲਾ ਨਹੀਂ ਲੈਂਦੇ ਜੀ, ਤੁਸੀਂ ਹਿਸਟਰੀਕਲੀ ਇਹ ਨਹੀਂ ਹੈ ਕਿ ਵੀ ਬਦਲਾ ਆਪਣੇ ਊਧਮ ਸਿੰਘ ਦੇ ਨਾਲ ਜਾਂ ਸਾਡੇ ਬੇਅੰਤ ਸਿੰਘਾਂ ਸਤਵੰਤ ਸਿੰਘਾਂ ਜਿੰਨਿਆਂ ਸੁੱਖਿਆਂ ਨਾਲ ਹੋਇਆ। ਪਹਿਲੀ ਸ਼ਹਾਦਤ ਤੋਂ ਬਾਅਦ ਹੀ, ਪਹਿਲੀ ਸ਼ਹਾਦਤ ਗੁਰੂ ਅਰਜਨ ਸਾਹਿਬ ਦੀ ਹੁੰਦੀ ਹੈ 1606 'ਚ, ਔਰ ਉਸੇ ਹੀ ਚੰਦੂ ਨੂੰ ਫੜ ਕੇ ਉਹਦੇ ਨੱਕ 'ਚ ਨਕੇਲ ਪਾ ਕੇ ਉਹਨੂੰ ਜਿਹੜਾ ਟਕਾ ਟਕਾ ਹਰ ਹੱਟੀ ਤੋਂ ਮੰਗਵਾਇਆ ਗਿਆ ਔਰ ਉਸੇ ਹੀ ਪੜਪੁੰਜੇ ਨੇ ਕੜਛਾ ਮਾਰ ਕੇ ਉਹਦਾ ਐਂਡ ਕੀਤਾ। ਸੋ ਸਾਡੇ ਸਾਹਮਣੇ ਉਹ ਇਤਿਹਾਸ ਪਿਆ। ਇਹ ਅਜੀਤ ਡੋਵਲ ਹੋਏ, ਦਿਨਕਰ ਗੁਪਤਾ ਹੋਏ, ਗੈਂਡੇ ਦਾ ਬੱਚਾ ਅਮਿਤ ਸ਼ਾਹ ਹੋਏ ਤੇ ਇਹ ਤੇਲੀਆਂ ਦਾ ਮੁੰਡਾ ਮੋਦੀ ਹੋਏ ਜਿਹੜਾ, ਔਰ ਇਹਨਾਂ ਸਾਰਿਆਂ ਨੂੰ ਹੀ ਅਸੀਂ ਇਵੇਂ ਹੀ ਜਿਹੜਾ ਉਹ ਸਜ਼ਾ ਯਾਫਤਾ ਕਰਾਂਗੇ ਜਿਸ ਤੇ ਹੱਕ, ਔਰ ਬਾਕੀ ਸਾਰੇ ਜਿੰਨੇ ਵੀ ਇਹਨਾਂ ਦਾ ਉਹ ਸਾਰੇ ਲੋਅਰ ਲੈਵਲ ਤੱਕ ਦੇ ਕਰਿੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।